ਜਦੋਂ ਦਾ ਇੰਡੀਆ ਪਾਕਿਸਤਾਨ ਬਣਿਆ ਹੈ ਉਦੋਂ ਦਾ ਸਿੱਖਾਂ ਨੂੰ ਉਹਨਾਂ ਦੇ ਉਹ ਹਕੂਕ ਜਾਂ ਉਹ ਮਫਾਦਾਤ ਜਿਹੜੇ ਨੇ ਉਹ ਨਹੀਂ ਮਿਲ ਸਕੇ ਬਲਕਿ ਹਮੇਸ਼ਾ ਨਜ਼ਰਅੰਦਾਜ਼ ਕੀਤਾ ਗਿਆ। ਸਿੱਧੂ ਮੂਸੇਵਾਲਾ ਇਸ ਚੀਜ਼ ਦੀ ਬਹੁਤ ਵੱਡੀ ਐਗਜ਼ਾਮਪਲ ਹੈ। ਸਿੱਧੂ ਮੂਸੇਵਾਲਾ ਜਿਹਨੂੰ ਤੁਹਾਨੂੰ ਪਤਾ ਹੀ ਹੈ ਕਿ ਕਦੀ ਉਹਨੂੰ ਕਹਿੰਦੇ ਆ ਕਿ ਜੀ ਉਹ ਫਲਾਣਾ ਗੈਂਗ ਸੀ ਉਹਨੇ ਮਰਵਾਤਾ ਤੇ ਕਦੀ ਕਹਿੰਦੇ ਕਿ ਜੀ ਫਲਾਣਾ ਗੈਂਗ ਸੀ ਉਹਨੇ ਮਰਵਾਤਾ। ਇਹ ਤੁਹਾਨੂੰ ਵੀ ਸਾਰਾ ਪਤਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਮਰਵਾਉਣ ਵਾਲਾ ਕੌਣ ਹੈ। ਇੱਕ ਉਹ ਬੰਦਾ ਜਿਹੜਾ ਇੱਕ ਉਭਰਦਾ ਹੋਇਆ ਲੀਡਰ ਬਣ ਸਕਦਾ ਸੀ ਸਿੱਖ ਕਮਿਊਨਿਟੀ ਵਾਸਤੇ। ਇਹ ਉਹ ਲਹੂ ਦੇ ਕਤਰੇ ਨੇ ਜਿਨ੍ਹਾਂ ਨੇ ਇੱਕ ਤਹਿਰੀਕ ਨੂੰ ਜਨਮ ਦਿੱਤਾ ਔਰ ਲਹੂ ਦੀ ਤਹਿਰੀਕ ਕਿਹੜੀ? ਖਾਲਿਸਤਾਨ ਤਹਿਰੀਕ। ਹੁਣ ਮੈਨੂੰ ਇਹ ਦੱਸੋ ਕਿ ਕੀ ਖਾਲਿਸਤਾਨ ਇੱਕ ਹਕੀਕਤ ਬਣ ਸਕਦਾ ਜਾਂ ਸਿਰਫ ਤਹਿਰੀਕ ਇੱਕ ਜਜ਼ਬਾਤੀ ਰੱਦ-ਏ-ਅਮਲ ਹੋਵੇਗਾ ਜਿਹੜਾ ਉਹਨਾਂ ਵਾਸਤੇ ਆਪਣਾ ਇੱਕ ਕਰਤਾਰਪੁਰ ਦਰਬਾਰ ਸਾਹਿਬ ਇੱਕ ਮੱਕਾ ਹੈ। ਅੱਜ ਉਹਦਾ ਰਾਸਤਾ ਤਕਰੀਬਨ ਬੰਦ ਕੀਤੇ ਹੋਏ ਕਿੰਨਾ ਅਰਸਾ ਹੋ ਗਿਆ। ਇਹ ਉਹਨਾਂ ਦੇ ਦਿਲਾਂ 'ਚ ਪੁੱਛ ਕੇ ਵੇਖੋ ਕਿ ਉਹਨਾਂ ਦੇ ਦਿਲਾਂ ਤੇ ਕੀ ਗੁਜ਼ਰਦੀ ਹੈ। बिस्मिल्लाहिर्रहमानिर्रहीम, अस्सलाम वालेकुम नाज़रीन, ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼। ਅੱਛਾ, ਇਹ ਵਲੌਗ ਜਿਹੜਾ ਨਾ ਖਾਸ ਕਰਕੇ ਹੈਗਾ ਮੈਨੂੰ ਪਿਆਰ ਵੈਸੇ ਸਿੱਖਾਂ ਦੇ ਨਾਲ। ਹਾਂ, ਮੈਂ ਕਰਦੀ ਹਾਂ ਸਿੱਖ ਕਮਿਊਨਿਟੀ ਨੂੰ ਪ੍ਰਮੋਟ, ਮੈਂ ਇਸ ਚੀਜ਼ ਦਾ ਇਤਰਾਫ ਕਰਦੀ ਹਾਂ। ਜਿਹੜਾ ਆਪਣੇ ਦਿਮਾਗਾਂ ਦੇ ਵਿੱਚ ਇਸ ਚੀਜ਼ ਨੂੰ ਬਾ ਕੇ ਬੈਠੇ ਹੋਇਆ ਕਿ ਜੀ ਸਿੱਖਾਂ ਨਾਲ ਬੜਾ ਪਿਆਰ ਹੈ ਤੇ ਫਲਾਣਾ ਹੈ। ਹਾਂ, ਮੈਂ ਕਰਦੀ ਹਾਂ ਪਿਆਰ ਬਈ। ਸਿੱਖ ਕੌਮ ਜਦੋਂ ਇੱਥੇ ਆਂਦੀ ਹੈ ਪਾਕਿਸਤਾਨ ਦੇ ਵਿੱਚ ਤੇ ਉਹ ਵੀ ਬੜਾ ਅਮਨ ਦਾ ਔਰ ਬੜਾ ਪਿਆਰ ਦਾ ਪੈਗਾਮ ਦਿੰਦੇ ਆ। ਕਦੀ ਮਹਿਸੂਸ ਹੀ ਨਹੀਂ ਹੁੰਦਾ ਕਿ ਯਾਰ ਇਹ ਸਾਡੇ ਤੋਂ ਵੱਖਰੇ ਲੋਕ ਨੇ। ਔਰ ਦੂਸਰੀ ਗੱਲ ਇਹ ਕਿ ਉਹਨਾਂ ਦੇ ਮਫਾਦਾਤ ਜਿਹੜੇ ਨੇ ਜਦੋਂ ਦਾ ਇੰਡੀਆ ਪਾਕਿਸਤਾਨ ਬਣਿਆ ਹੈ ਉਦੋਂ ਦਾ ਸਿੱਖਾਂ ਨੂੰ ਉਹਨਾਂ ਦੇ ਉਹ ਹਕੂਕ ਜਾਂ ਉਹ ਮਫਾਦਾਤ ਜਿਹੜੇ ਨੇ ਉਹ ਨਹੀਂ ਮਿਲ ਸਕੇ ਬਲਕਿ ਹਮੇਸ਼ਾ ਨਜ਼ਰਅੰਦਾਜ਼ ਕੀਤਾ ਗਿਆ ਔਰ ਬਹੁਤ ਦਬਾਉਣ ਦਾ ਜਿਹੜਾ ਨਾ ਉਹ ਇੱਕ ਪ੍ਰੋਪੇਗੈਂਡਾ ਕੀਤਾ ਗਿਆ। ਉਹ ਤੁਹਾਡੇ ਸਾਹਮਣੇ ਹੀ ਪ੍ਰੋਪੇਗੈਂਡਾ। ਹੁਣ ਤਾਂ ਉਹ ਟੱਕੀ ਛੁਪੀ ਗੱਲ ਹੀ ਕੋਈ ਨਹੀਂ ਹੈਗੀ ਕਿ ਮੈਂ ਆਖਾਂਗੇ ਜੀ ਮੈਂ ਤੁਹਾਨੂੰ ਸਬੂਤ ਦੇਵਾਂਗੀ, ਮੈਂ ਫਲਾਣਾ ਦੇਵਾਂਗੀ। ਹਰ ਕਿਸੇ ਨੂੰ ਪਤਾ ਹੈ, ਹਰ ਕਿਸੇ ਦੇ ਸਾਹਮਣੇ ਸਬੂਤ ਨੇ ਕੀ ਸਿੱਖਾਂ ਦੇ ਨਾਲ ਨਹੀਂ ਹੋਇਆ, ਉਹ ਕਿਵੇਂ ਬਲਕਿ ਇੰਡੀਆ ਤੋਂ ਨਿਕਲ ਕੇ ਉਹ ਕਿਹੜੇ ਮੁਲਕਾਂ 'ਚ ਬਹਿ ਗਏ। ਲੇਕਿਨ ਸਭ ਤੋਂ ਅੱਛੀ ਔਰ ਚੰਗੀ ਔਰ ਵਧੀਆ ਗੱਲ ਸਿੱਖਾਂ ਦੀ ਇੱਕ ਹੈਗੀ ਹੈ, ਇੱਕ ਤਾਂ ਜ਼ੁਬਾਨ ਨਹੀਂ ਆਪਣੀ ਭੁੱਲੀ। ਆਪਣੀ ਜ਼ੁਬਾਨ ਨਾਲ, ਆਪਣੀ ਮਾਂ ਬੋਲੀ ਨਾਲ ਉਹਨਾਂ ਨੇ ਪਿਆਰ ਕੀਤਾ, ਭਾਵੇਂ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਤੇ ਜਾ ਕੇ ਬੈਠੇ। ਈਵਨ ਪੰਜਾਬੀ ਸਿੰਗਰਸ ਨੂੰ ਆਪਣੀ ਪੰਜਾਬੀ ਜ਼ੁਬਾਨ ਨੂੰ ਪ੍ਰਮੋਟ ਕੀਤਾ ਔਰ ਗੋਰਿਆਂ ਨੂੰ ਵੀ ਪੰਜਾਬੀ ਗਾਣਿਆਂ ਤੇ ਲਾ ਦਿੱਤਾ। ਸਿੱਧੂ ਮੂਸੇਵਾਲਾ ਇਸ ਚੀਜ਼ ਦੀ ਬਹੁਤ ਵੱਡੀ ਐਗਜ਼ਾਮਪਲ ਹੈ। ਸਿੱਧੂ ਮੂਸੇਵਾਲਾ ਜਿਹਨੂੰ ਤੁਹਾਨੂੰ ਪਤਾ ਹੀ ਹੈ ਕਿ ਕਦੀ ਉਹਨੂੰ ਕਹਿੰਦੇ ਆ ਕਿ ਜੀ ਉਹ ਫਲਾਣਾ ਗੈਂਗ ਸੀ ਉਹਨੇ ਮਰਵਾਤਾ ਤੇ ਕਦੀ ਕਹਿੰਦੇ ਕਿ ਜੀ ਫਲਾਣਾ ਗੈਂਗ ਸੀ ਉਹਨੇ ਮਰਵਾਤਾ। ਇਹ ਤੁਹਾਨੂੰ ਵੀ ਸਾਰਾ ਪਤਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਮਰਵਾਉਣ ਵਾਲਾ ਕੌਣ ਹੈ। ਇੱਕ ਉਹ ਬੰਦਾ ਜਿਹੜਾ ਇੱਕ ਉਭਰਦਾ ਹੋਇਆ ਲੀਡਰ ਬਣ ਸਕਦਾ ਸੀ ਸਿੱਖ ਕਮਿਊਨਿਟੀ ਵਾਸਤੇ। ਖੈਰ, ਬਹਰਹਾਲ ਮੈਂ ਇਸ ਚੀਜ਼ ਦਾ ਇਤਰਾਫ ਕਰਨਾ ਸੀ ਹਾਂ ਕਿ ਮੁਹੱਬਤ ਹੈ। ਅਸੀਂ ਸਾਡੇ ਦਿਲ ਦੇ ਦਰਵਾਜ਼ੇ ਹਜੇ ਵੀ ਸਿੱਖਾਂ ਵਾਸਤੇ ਖੁੱਲ੍ਹੇ ਨੇ। ਕਰਤਾਰਪੁਰ ਦਰਬਾਰ ਸਾਹਿਬ ਜਿਹੜਾ ਨਾ ਉਹ ਉਹਨਾਂ ਵਾਸਤੇ ਗੇਟ ਜਿਹੜਾ ਦਰਵਾਜ਼ਾ ਜਿਹੜਾ ਉਹ ਹਮੇਸ਼ਾ ਖੁੱਲ੍ਹਾ ਹੈ ਕਿਉਂਕਿ ਬੰਦ ਸਾਡੇ ਵੱਲੋਂ ਨਹੀਂ ਹੋਇਆ, ਇਹ ਉਹਨਾਂ ਵੱਲੋਂ ਹੋਇਆ। ਔਰ ਅੱਲਾਹ ਕਰੇ ਕਿ ਇਹ ਦਰਵਾਜ਼ੇ ਖੁੱਲ੍ਹਣ ਔਰ ਦੁਬਾਰਾ ਉਹ ਆਪਣੇ ਮੁਕੱਦਸ ਮਕਾਮਾਤ ਦੀ ਜਿਹੜਾ ਨਾ ਉਹ ਜ਼ਿਆਰਤ ਕਰ ਸਕਣ, ਉਹ ਇੱਥੇ ਆ ਸਕਣ ਔਰ ਜਿਸ ਤਰ੍ਹਾਂ ਉਹ ਇੱਥੇ ਪਾਕਿਸਤਾਨ 'ਚ ਆ ਕੇ ਫਿਰਦੇ ਸੀ, ਇੱਕ ਪਿਆਰ ਮੁਹੱਬਤ ਉਹਨਾਂ ਨੂੰ ਮਿਲਦਾ ਸੀ ਦੇਖਣ ਨੂੰ, ਉਹ ਦੁਬਾਰਾ ਮਿਲੇ। ਬਲਕਿ ਨਾਸਰ ਢਿੱਲੋਂ ਸਾਹਿਬ ਜਿਹੜੇ ਨੇ ਉਹ ਇਸ ਚੀਜ਼ ਦੇ ਉੱਤੇ ਬੜਾ ਕੰਮ ਕਰਦੇ ਪਏ ਸੀ। ਠੀਕ ਹੈ, ਸਿੱਖ ਕਮਿਊਨਿਟੀ ਦੇ ਨਾਲ ਉਹਨਾਂ ਦੇ ਇੱਕ ਅੱਛੇ ਰਵਾਬਤ ਸੀ। ਲੇਕਿਨ ਉਹ ਪਿਛਲੇ ਦਿਨੋਂ ਤੁਹਾਨੂੰ ਪਤਾ ਹੀ ਹੈ ਕਿ ਫਿਰ ਉਹਨੂੰ ਵੀ ਇੱਕ ISI ਦਾ ਏਜੰਟ ਬਣਾ ਦਿੱਤਾ ਫੜ ਕੇ ਕਿ ਇਹ ਤਾਂ ਆਖਿਰ ਭਾਈ ਖੁਫੀਆ ਏਜੰਸੀਆਂ ਵਾਸਤੇ ਕੰਮ ਕਰਦਾ ਫਿਰਦਾ। ਜੋ ਇਹਨਾਂ ਦਾ ਦਿਲ ਕਰਦੇ ਉਹ ਬਣਾ ਲੈਂਦੇ। ਹੁਣ ਮੈਨੂੰ ਆਖਦੇ ਨੇ ਕਿ ਜੀ ਇਹ ਪਤਾ ਨਹੀਂ ਹੁਣ ਕੋਈ ਇਹ ਵੀ ਕੋਈ ISI ਦੀ ਏਜੰਟ ਹੈ। ਬਈ ਅਸੀਂ ਤਾਂ ਪਾਕਿਸਤਾਨੀ ਕਾਮ ਸ਼ਹਿਰੀ ਹਾਂ। ਸਾਡਾ ਕੰਮ ਹੈ ਤੁਹਾਡੇ ਤੱਕ ਉਹ ਗੱਲਬਾਤ ਲੈ ਕੇ ਆਉਣਾ, ਉਹਨਾਂ ਚੀਜ਼ਾਂ ਤੇ ਰੋਸ਼ਨੀ ਪਾਉਣਾ ਜੋ ਭਾਰਤ ਕਰਦਾ ਪਿਆ ਔਰ ਇੱਕ ਹਕਾਇਕ ਵਿਖਾਉਣਾ, ਸਬੂਤਾਂ ਨਾਲ ਵਿਖਾਉਣਾ ਔਰ ਅਮਨ ਦੇ ਪੈਗਾਮ ਨੂੰ ਫਰੋਗ ਦੇਣਾ। ਅੱਛਾ, ਹੁਣ ਇਹ ਜਿਹੜਾ ਵਲੌਗ ਹੈ, ਕਹਾਣੀ ਹੈ ਉਹਨਾਂ ਖਾਬਾਂ ਦੀ ਜਿਹੜੀ ਨਸਲਾਂ ਤੋਂ ਅੱਖਾਂ ਦੇ ਵਿੱਚ ਜਿਹੜੇ ਨਾ ਉਹ ਵਸੇ ਬੈਠੇ ਨੇ, ਉਹ ਖੁਆਬ ਨੇ। ਇਹ ਉਹ ਲਹੂ ਦੇ ਕਤਰੇ ਨੇ ਜਿਨ੍ਹਾਂ ਨੇ ਇੱਕ ਤਹਿਰੀਕ ਨੂੰ ਜਨਮ ਦਿੱਤਾ ਔਰ ਲਹੂ ਦੀ ਤਹਿਰੀਕ ਕਿਹੜੀ? ਖਾਲਿਸਤਾਨ ਤਹਿਰੀਕ। ਇਹ ਜਿਹੜਾ ਇੱਕ ਤਸਵੁਰ ਇਹ ਹੁਣ ਹਕੀਕਤ ਬਣਦਾ ਜਾ ਰਿਹਾ। ਪੰਜਾਬ ਇੱਕ ਜ਼ਰਖੇਜ਼ ਜ਼ਮੀਨ ਜਿਹਨੇ ਨਾ ਸਿਰਫ ਅਨਾਜ ਉਗਾਇਆ ਬਲਕਿ ਤਾਰੀਖ ਦੇ ਕਈ ਅਹਿਮ ਜਿਹੜੇ ਬਾਬ ਨੇ ਉਹ ਵੀ ਜਨਮ ਦਿੱਤੇ। ਅੱਜ ਮੈਂ ਗੱਲ ਕਰਨ ਲੱਗੀ ਹਾਂ ਔਰ ਹਮੇਸ਼ਾ ਕਰਦੀ ਹਾਂ ਵੈਸੇ ਖਾਲਿਸਤਾਨ ਤਹਿਰੀਕ ਦੀ। ਇੱਕ ਐਸੀ ਤਹਿਰੀਕ ਜਿਹਨੇ ਭਾਰਤ ਦੇ ਸਿਆਸੀ, ਮਜ਼ਹਬੀ ਤੇ ਸਮਾਜੀ ਢਾਂਚੇ ਨੂੰ ਮੁਕੰਮਲ ਤੌਰ ਤੇ ਝੰਜੋੜ ਕੇ, ਹਿਲਾ ਕੇ ਬਲਕਿ ਹੁਣ ਤਾਂ ਤਬਾਹ ਕਰਕੇ ਰੱਖ ਦਿੱਤਾ। 1947 ਦੀ ਤਕਸੀਮ ਤੋਂ ਬਾਅਦ ਸਿੱਖਾਂ ਨੇ ਇਹ ਮਹਿਸੂਸ ਕੀਤਾ ਕਿ ਉਹਨਾਂ ਦੇ ਜਿਹੜੇ ਮਫਾਦਾਤ ਨੇ ਉਹਨਾਂ ਨੂੰ ਬੜਾ ਸਾਈਡਲਾਈਨ ਕੀਤਾ ਜਾ ਰਿਹਾ ਹੈ, ਬੜਾ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਆਜ਼ਾਦੀ ਤੋਂ ਬਾਅਦ ਜਦੋਂ ਹਿੰਦੁਸਤਾਨ ਨੇ ਆਪਣਾ ਆਇਨ ਬਣਾਇਆ ਤੇ ਸਿੱਖ ਕਿਆਦਤ ਨੂੰ ਉਹ ਮੁਕਾਮ ਨਹੀਂ ਦਿੱਤਾ ਜਿੰਦੀ ਉਹ ਤਵੱਕੂ ਕਰਦੇ ਪਏ ਸੀ। ਇਹ ਉਹ ਬੀਜ ਨੇ ਜਿਹਦੇ ਬਾਅਦ ਇਹ ਜਿਹੜੀ ਤਹਿਰੀਕ ਹੈ ਇਹ ਖਾਲਿਸਤਾਨ ਤਹਿਰੀਕ ਵਿੱਚ ਬਦਲ ਗਈ। ਜਨਾਬ 1973 ਵਿੱਚ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਪੇਸ਼ ਕੀਤਾ ਗਿਆ ਜਿਹਦੇ ਵਿੱਚ ਜਿਹੜਾ ਉਹ ਸਿੱਖਾਂ ਵਾਸਤੇ ਜਿਹੜੀ ਖੁਦਮੁਖਤਾਰੀ ਹੈ ਉਹਦਾ ਮੁਤਾਲਬਾ ਸ਼ਾਮਲ ਸੀ। ਬਾਅਦ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਇੱਕ ਉਭਰਦਾ ਹੋਇਆ ਇਸ ਤਹਿਰੀਕ ਦਾ ਇੱਕ ਅਹਿਮ ਤਰੀਨ ਮੋੜ ਸਾਬਤ ਹੋਇਆ। ਜੂਨ 1984 ਵਿੱਚ ਭਾਰਤੀ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ
ਜਿਹਨੂੰ ਆਪਰੇਸ਼ਨ ਬਲੂ ਸਟਾਰ ਆਖਿਆ ਗਿਆ। ਇਸ ਕਾਰਵਾਈ ਦੇ ਨਤੀਜੇ ਦੇ ਵਿੱਚ ਨਾ ਸਿਰਫ ਭਿੰਡਰਾਵਾਲਾ ਮਾਰੇ ਗਏ ਬਲਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿੱਖ ਜਿਹੜੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਇੱਕ ਗੁੱਸਾ ਤੇ ਦੁੱਖ ਪੈਦਾ ਹੋ ਗਿਆ। ਅਕਤੂਬਰ 1984 ਵਿੱਚ ਇੰਦਰਾ ਗਾਂਧੀ ਨੂੰ ਇਹਨਾਂ ਸਿੱਖਾਂ ਮੁਹਾਫਜ਼ਾਂ ਨੇ ਕਤਲ ਕਰ ਦਿੱਤਾ। ਫਿਰ ਇਹਦੇ ਬਾਅਦ ਜਿਹੜਾ ਹੈ ਦਿੱਲੀ ਤੇ ਦੀਗਰ ਸ਼ਹਿਰਾਂ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਬੜੀ ਹੌਲਨਾਕ ਜਿਹੜੀ ਨਾ ਤਹਿਰੀਕ ਤੇ ਫਸਾਦਾਤ ਸ਼ੁਰੂ ਹੋ ਗਈ ਔਰ ਹਜ਼ਾਰਾਂ ਬੇਗੁਨਾਹ ਵੀ ਮਾਰੇ। 1980 ਤੇ 1990 ਦੀ ਦਹਾਈ ਦੇ ਵਿੱਚ ਤਹਿਰੀਕ ਨੇ ਬਹੁਤ ਹੀ ਜ਼ਿਆਦਾ ਸ਼ਿੱਦਤ ਅਖਤਿਆਰ ਕਈ ਦਹਿਸ਼ਤਗਰਦਾਨਾ ਹਮਲੇ ਜਿਹਦੇ ਵਿੱਚ 에ਅਰ ਇੰਡੀਆ ਫਲਾਈਟ 182 ਦਾ ਧਮਾਕਾ ਇਸ ਤਹਿਰੀਕ ਦੇ ਸਾਏ ਵਿੱਚ ਹੋਇਆ। ਦੇ ਨਾਲ ਹੀ ਨਾਲ ਖਾਲਿਸਤਾਨ ਦੀ ਤਹਿਰੀਕ ਦੀ ਹਮਾਇਤ ਕੈਨੇਡਾ, ਬਰਤਾਨੀਆ, ਅਮਰੀਕਾ 'ਚ ਮੁਕੀਮ ਸਿੱਖ ਕਮਿਊਨਿਟੀ ਵਿੱਚ ਵੀ ਦੇਖੀ ਗਈ। ਅੱਜ ਖਾਲਿਸਤਾਨ ਦੀ ਤਹਿਰੀਕ ਇੱਕ ਵਾਰੀ ਫਿਰ ਜਿਹੜੀ ਆ ਉਹ ਮੌਜ਼ੂਏ ਬਹਿਸ ਬਣਦੀ ਜਾ ਰਹੀ ਹੈ। ਹਰ ਬੰਦਾ ਗੱਲ ਕਰਦਾ ਫਿਰਦਾ ਹੈ ਖਾਲਿਸਤਾਨ ਤਹਿਰੀਕ ਦੀ, ਕਿਉਂਕਿ ਹੁਣ ਸਿੱਖ ਚਾਹੁੰਦਾ ਹੈ ਹੁਣ ਨਹੀਂ ਅਸੀਂ ਮੰਨਦੇ, ਹੁਣ ਅਸੀਂ ਕਿਸੇ ਗੱਲ ਵਿੱਚ ਨਹੀਂ ਆਣਾ। ਸੋਸ਼ਲ ਮੀਡੀਆ, ਕਿਸਾਨ ਤੇ ਰੈਫਰੈਂਡਮ 2020 ਵਰਗੇ ਇਕਦਾਮਾਤ ਦੇ ਜ਼ਰੀਏ ਇਸ ਤਹਿਰੀਕ ਵਿੱਚ ਇੱਕ ਨਈ ਸ਼ਕਲ ਆ ਗਈ ਹੈ ਜਿਹੜੀ ਹੁਣ ਸਾਫ਼ ਵਾਜ਼ੇ ਨਜ਼ਰ ਆ ਰਹੀ ਹੈ। ਖਾਲਿਸਤਾਨ ਤਹਿਰੀਕ ਨੇ ਸਿੱਖ ਕੌਮ ਨੂੰ ਕਈ ਸਵਾਲਾਤ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ। ਹੁਣ ਮੈਨੂੰ ਇਹ ਦੱਸੋ ਕਿ ਕੀ ਖਾਲਿਸਤਾਨ ਇੱਕ ਹਕੀਕਤ ਬਣ ਸਕਦਾ ਜਾਂ ਸਿਰਫ ਤਹਿਰੀਕ ਇੱਕ ਜਜ਼ਬਾਤੀ ਰੱਦ-ਏ-ਅਮਲ ਹੋਏਗਾ? ਇਹ ਜਵਾਬ ਹੁਣ ਵਕਤ ਦੱਸੇਗਾ। ਲੇਕਿਨ ਫਿਰ ਉਹੀ ਗੱਲ ਕਿ ਆਪਾਂ ਨੂੰ ਤਾਰੀਖ ਤੋਂ ਸਮਝਣਾ ਚਾਹੀਦਾ ਹੈ, ਸਿੱਖਣਾ ਚਾਹੀਦਾ ਹੈ। ਇਹ ਆਪਣੀ ਜ਼ਿੰਮੇਵਾਰੀ ਹੈ ਕਿ ਤਾਰੀਖ ਦੇ ਪੰਨੇ ਜਿਹੜੇ ਉਹ ਵੀ ਫਰੋਲ ਕੇ ਦੇਖਣੇ ਚਾਹੀਦੇ ਹੈ। ਲੇਕਿਨ ਇੱਥੇ ਇੱਕ ਚੀਜ਼ ਬੜੀ ਵਾਜ਼ੇ ਹੈ, ਉਹ ਇਹ ਕਿ ਜਦੋਂ ਇੱਕ ਤਹਿਰੀਕ ਚੱਲਦੀ ਹੈ ਨਾ, ਅਗਰ ਉਸ ਤਹਿਰੀਕ ਦੇ ਮੁਤਾਲਬਾਤ ਨਾ ਮੰਨੇ ਜਾਣ ਤੇ ਮਜ਼ੀਦ ਗਮ ਗੁੱਸਾ ਤੇ ਅੰਦਰ ਜਿਹੜਾ ਨਾ ਉਹ ਜਜ਼ਬਾਤ ਪੈਦਾ ਹੁੰਦੇ ਹੈ, ਜਿਹੜਾ ਮਜ਼ੀਦ ਲੋਕਾਂ ਨੂੰ ਆਪਣੇ ਅੰਦਰ ਇਨਵੋਲਵ ਕਰਦੇ ਹੈ। ਜਿੱਥੇ ਪਹਿਲੇ 4 ਲੋਕ ਖਾਲਿਸਤਾਨ ਦੀ ਤਹਿਰੀਕ ਦੀ ਗੱਲ ਕਰਦੇ ਸੀ, ਉਹ ਮਿਲਦੇ ਹੁਣ ਤਕਰੀਬਨ ਸਾਰੀ ਸਿੱਖ ਕਮਿਊਨਿਟੀ ਆਪਣੇ ਵਾਸਤੇ ਇੱਕ ਅਲੱਗ ਵਤਨ ਦਾ ਮੁਤਾਲਬਾ ਕਰਦੀ ਹੈ ਔਰ ਇਹ ਉਹਨਾਂ ਦਾ ਬੁਨਿਆਦੀ ਹੱਕ ਹੈ। ਹੁਣ ਇਸ ਤੋਂ ਵੱਧ ਕੇ ਕੀ ਹੋ ਸਕਦਾ ਹੈ? ਇਹ ਮੈਂ ਸਿੱਖਾਂ ਕੋਲੋਂ ਪੁੱਛਦੀ ਹਾਂ, ਜਿਹੜੇ ਯਾਤਰੀ ਨੇ, ਜਿਹੜੇ ਆਪਣੇ ਮਜ਼ਹਬ ਨਾਲ ਬਹੁਤ ਪਿਆਰ ਕਰਦੇ ਨੇ। ਇਸ ਤੋਂ ਵੱਧ ਕੇ ਕੀ ਚੀਜ਼ ਹੋ ਸਕਦੀ ਹੈ ਕਿ ਜਿਹੜਾ ਉਹਨਾਂ ਵਾਸਤੇ ਆਪਣਾ ਇੱਕ ਕਰਤਾਰਪੁਰ ਦਰਬਾਰ ਸਾਹਿਬ ਇੱਕ ਮੱਕਾ ਹੈ, ਅੱਜ ਉਹਦਾ ਰਾਸਤਾ ਤਕਰੀਬਨ ਬੰਦ ਕੀਤੇ ਹੋਏ ਕਿੰਨਾ ਅਰਸਾ ਹੋ ਗਿਆ। ਇਹ ਉਹਨਾਂ ਦੇ ਦਿਲਾਂ 'ਚੋਂ ਪੁੱਛ ਕੇ ਵੇਖੋ ਕਿ ਉਹਨਾਂ ਦੇ ਦਿਲਾਂ ਤੇ ਕੀ ਗੁਜ਼ਰਦੀ ਹੈ। ਰੋਜ਼ਾਨਾ ਦੀ ਬੁਨਿਆਦ ਤੇ ਕਿੰਨੇ ਸਿੱਖ ਯਾਤਰੀ ਜਿਹੜੇ ਹੈ ਉਹ ਕਰਤਾਰਪੁਰ ਦਰਬਾਰ ਸਾਹਿਬ ਹਾਜ਼ਰੀ ਦੇਣ ਵਾਸਤੇ ਆਉਂਦੇ ਸੀ, ਉਹ ਉਸ ਹਾਜ਼ਰੀ ਤੋਂ ਮਹਿਰੂਮ ਹੋ ਗਏ। ਕਿਹਦੇ ਕਰਕੇ? ਸਿਰਫ ਔਰ ਸਿਰਫ ਮੋਦੀ ਦੀ ਹਿੰਦੂਤਵਾ ਪਾਲਿਸੀ, ਇੱਕ ਸ਼ਿੱਦਤ ਪਸੰਦ ਹਿੰਦੂ ਜਿਹੜਾ ਹਿੰਦੂਆਂ ਤੋਂ ਇਲਾਵਾ ਕਿਸੇ ਨੂੰ ਵੀ ਜਿਹੜਾ ਨਾ ਉਹ ਜੀਣ ਨਹੀਂ ਦਿੰਦਾ। ਲੇਕਿਨ ਮੈਂ ਇਹ ਚੀਜ਼ ਕਹਾਂਗੀ ਕਿ ਬੀਇੰਗ ਪਾਕਿਸਤਾਨੀ ਸਾਡੀਆਂ ਦੁਆਵਾਂ ਜਿਹੜੀਆਂ ਨੇ, ਜਿਹੜੀ ਸਾਡੀ ਹਮਦਰਦੀ ਹੈ ਉਹ ਖਾਲਿਸਤਾਨ ਤਹਿਰੀਕ ਦੇ ਨਾਲ ਹੈਗੀ ਹੈ ਔਰ ਡੈਫੀਨੇਟਲੀ ਬਣਨਾ ਚਾਹੀਦਾ ਹੈ ਖਾਲਿਸਤਾਨ ਇੱਕ ਅਲੱਗ ਵਤਨ ਜਿੱਥੇ ਸਿੱਖਾਂ ਦੇ ਮਫਾਦਾਤ ਦੇ ਮੁਤਾਬਿਕ ਉਹਨਾਂ ਨੂੰ ਆਪਣੀ ਜ਼ਿੰਦਗੀ ਗੁਜ਼ਾਰਨ ਦਾ ਮੌਕਾ ਮਿਲ ਸਕੇ। ਹੁਣ ਇਸੇ ਗੱਲਬਾਤ ਦੇ ਨਾਲ ਮੈਨੂੰ ਤੇ ਇਜਾਜ਼ਤ ਤੁਸੀਂ, ਲੇਕਿਨ ਤੁਹਾਡਾ ਮੁਲਾਕਾਤ ਹੋਏਗੀ ਅਗਲੇ ਵਲੌਗ ਦੇ ਵਿੱਚ। ਉਦੋਂ ਲਈ ਆਪਣਾ ਖਿਆਲ ਰੱਖੋ। ਇਸ ਵੀਡੀਓ ਨੂੰ ਸ਼ੇਅਰ ਵੀ ਕਰੋ, ਆਪਣੇ ਹਲਕਾ ਅਹਿਬਾਬ 'ਚ ਵੀ ਸ਼ੇਅਰ ਕਰਿਆ ਕਰੋ, ਬੈਲ ਆਈਕਨ ਵੀ ਪ੍ਰੈਸ ਕਰੋ। ਅਸੀਂ ਤੁਹਾਡੇ ਵਾਸਤੇ ਇਦਾਂ ਹੀ ਜਿਹੜੀ ਇਨਫੋਰਮੇਸ਼ਨ ਹੈ ਉਹ ਲੈ ਕੇ ਆਉਂਦੇ ਰਵਾਂਗੇ। ਠੀਕ ਹੈ, ਤੁਹਾਡੀ ਸਪੋਰਟ ਦੀ, ਤੁਹਾਡੇ ਪਿਆਰ ਦੀ, ਮੁਹੱਬਤ ਦੀ ਬਹੁਤ ਜ਼ਰੂਰਤ ਹੁੰਦੀ ਹੈ ਔਰ ਜੋ ਲੋਕ ਵੀਡੀਓਜ਼ ਨੂੰ ਪਸੰਦ ਕਰਦੇ ਹੈ, ਕਮੈਂਟਸ ਕਰਦੇ ਹੈ, ਉਹਨਾਂ ਦਾ ਦਿਲ ਤੋਂ ਸ਼ੁਕਰੀਆ। ਠੀਕ ਹੈ, ਇਦਾਂ ਹੀ ਪਿਆਰ ਤੁਸੀਂ ਜਿਹੜਾ ਨਾ ਉਹ ਦਿੰਦੇ ਰਹੋ। ਹੁਣ ਇਹਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ। ਤੁਹਾਡਾ ਮੁਲਾਕਾਤ ਹੋਏਗੀ ਅਗਲੇ ਵਲੌਗ ਦੇ ਵਿੱਚ। ਉਦੋਂ ਲਈ ਅੱਲਾ ਨੇ ਕਿਰਪਾ।